ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਜੂਨ ਦੀ 22 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਨੇਡਾ ਤੋਂ ਖਬਰ ਆ ਰਹੀ ਆ, ਜਿੱਥੇ ਕਿ ਓਨਟਾਰੀਓ ਜਿਹੜੀ ਸਟੇਟ ਆ, ਉਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਪ੍ਰਭਮੀਤ ਸਿੰਘ ਸਰਕਾਰੀਆ ਚੁਣਿਆ ਗਿਆ। ਦਸਤਾਰਧਾਰੀ ਸਿੰਘ ਹੈਗਾ ਤੇ ਬੜੀ ਮਾਣ ਵਾਲੀ ਗੱਲ ਆ ਵੀ ਕੈਨੇਡਾ 'ਚ ਆ ਕੇ ਕੈਨੇਡਾ ਦੀ ਇੱਕ ਸਟੇਟ ਦਾ ਜਿਹੜਾ ਫਾਈਨੈਂਸ ਮਿਨਿਸਟਰ ਚੁਣਿਆ ਜਾਵੇ। ਪਰ ਦੂਸਰੇ ਪਾਸੇ ਕੁਛ ਉੱਦਾਂ ਦੇ ਵੀ ਲੋਕ ਆ ਜਿਹੜੇ ਆਪਣੀ ਕਮਿਊਨਿਟੀ ਨੂੰ ਬਦਨਾਮ ਕਰਦੇ ਆ। ਅੱਜ ਟੋਰਾਂਟੋ ਪੁਲਿਸ ਵੱਲੋਂ 6 ਮਹੀਨਿਆਂ ਦਾ ਇੱਕ ਪ੍ਰੋਜੈਕਟ ਚੱਲਦਾ ਸੀ, ਜਿਸ ਪ੍ਰੋਜੈਕਟ ਦਾ ਨਾਮ ਬਰੀਸਾ ਕਰਕੇ ਉਹਨੇ ਰੱਖਿਆ ਸੀ। ਉਹਦੇ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਜਿਹੜੇ ਡਰੱਗ ਰੈਕਟ ਫੜਿਆ ਹੈਗਾ, ਜਿਹਦੇ ਵਿੱਚ 1000 ਕਿਲੋ ਤੋਂ ਉੱਪਰ ਦੇ ਨਸ਼ੇ, 20 ਜਾਣੇ ਜਿਹੜੇ ਗ੍ਰਿਫਤਾਰ ਹੋਏ ਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿਥ ਤੇ 447 ਕਿਲੋ ਭੰਗ, $9,66,000 ਦੇ ਕਰੀਬ ਕੈਨੇਡਾ ਦੇ ਡਾਲਰ ਜਿਹੜੇ, ਇੱਕ ਗਨ ਤੇ 21 ਜਿਹੜੇ ਵਹੀਕਲਸ, ਜਿਨ੍ਹਾਂ ਵਿੱਚ 5 ਟਰੈਕਟਰ ਟ੍ਰੇਲਰ ਵੀ ਹੈਗੇ ਆ। ਸੋ ਇਹ ਆਪਰੇਸ਼ਨ ਟੋਰਾਂਟੋ ਦੀ ਪੁਲਿਸ, ਮੌਂਟਰੀਅਲ ਦੀ ਪੁਲਿਸ, ਯਾਰਕ ਦੀ ਪੁਲਿਸ, ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ, ਕੈਨੇਡੀਅਨ ਬਾਰਡਰ ਦੇ ਜਿਹੜੇ ਅਧਿਕਾਰੀ ਸੀ, ਇਹ ਸਾਰੇ ਸੀ। ਸੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 20 ਦੇ ਵਿੱਚੋਂ ਜਿਹੜੇ ਮੈਜੋਰਟੀ ਆ 15-16 ਜਾਣੇ ਜਿਹੜੇ ਆ ਉਹ ਪੰਜਾਬੀ ਆ। ਇਹ ਕਹਿੰਦੇ ਵੀ ਇਹ ਨਵੰਬਰ 2020 ਦੇ ਵਿੱਚ ਇਹ ਆਪਰੇਸ਼ਨ ਸ਼ੁਰੂ ਹੋਇਆ ਸੀ। ਇਹ ਜਿੰਨੇ ਵੀ ਨਸ਼ੇ ਹੈਗੇ ਆ ਇਹ ਮੈਕਸੀਕੋ ਤੋਂ ਕੈਲੀਫੋਰਨੀਆ ਲਿਆਂਦੇ ਸੀ, ਕੈਲੀਫੋਰਨੀਆ ਤੋਂ ਫਿਰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਪਲਾਈ ਕੀਤੇ ਜਾਂਦੇ ਸੀ। ਸੋ ਪੁਲਿਸ ਨੇ ਕੈਨੇਡਾ ਦੇ ਬਾਰਡਰ ਤੋਂ ਇੱਕ ਨਸ਼ਿਆਂ ਨਾਲ ਭਰਿਆ ਜਿਹੜਾ ਟਰੱਕ ਟ੍ਰੇਲਰ ਵੀ ਫੜਿਆ ਸੀ। ਉਸ ਤੋਂ ਬਾਅਦ ਜਿਹੜਾ ਇਹ ਬਹੁਤ ਵੱਡਾ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਤੇ ਹਜੇ ਵੀ ਕਹਿੰਦੇ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਰ ਹੋਣਗੀਆਂ ਜੀ। 182 ਕੁੱਲ ਚਾਰਜ ਜਿਹੜੇ ਆ ਇਹਨਾਂ ਨੇ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਉਹ ਲਾਏ ਆ। ਪੂਰੀ ਤਰ੍ਹਾਂ ਜਿਹੜਾ ਨਾਮ ਆ ਇਹ ਮਿੱਟੀ ਦੇ ਵਿੱਚ ਜਿਹੜੇ ਉਹ ਮਿਲਾਉਣ ਨੂੰ ਤੁਲੇ ਹੋਏ ਨੇ। ਥੋੜ੍ਹੀ ਜਿਹੜੀ ਆ ਉਹ ਸਮੇਂ ਦੇ ਵਿੱਚ ਜ਼ਿਆਦਾ ਅਮੀਰ ਬਣਨ ਦੀ ਲਾਲਸਾ ਇਹਨਾਂ ਨੂੰ ਜਿਹੜਾ ਆ ਉਹ ਮਾਲ ਮੁਕਾਊਗੀ। ਇਕੱਲਾ ਇਹੀ ਨਹੀਂ, ਪੂਰੀ ਕੌਮ ਦਾ, ਪੂਰੀ ਭਾਈਚਾਰੇ ਦਾ ਜਿਹੜਾ ਉਹ ਨਾਮ ਆ ਉਹ ਬਦਨਾਮ ਲਗਾਤਾਰ ਜਿਹੜਾ ਉਹ ਕਰਦੇ ਆ ਰਹੇ ਆ। ਸ਼ਾਇਦ ਹੀ ਕੋਈ ਮਹੀਨਾ ਜਿਹੜਾ ਹੋਵੇ ਹਰਜੋਤ ਸਿੰਘ ਜੀ, ਜਦੋਂ ਇੱਦਾਂ ਦੀ ਹੁਣ ਕੋਈ ਖੇਪ ਜਾਂ ਇੱਦਾਂ ਦਾ ਜਿਹੜਾ ਕੋਈ ਹੁਣ ਕਹਿ ਲਓ ਵੀ ਪੰਜਾਬੀ ਅਲ ਚਾਪੋ ਬਣੀ ਫਿਰਦੇ ਆ ਨਾ, ਸਾਰੇ ਦੇ ਸਾਰੇ ਅਲ ਚਾਪੋ ਦਾ ਦੇਖ ਲਓ ਬਾਅਦ 'ਚ ਕੀ ਹਾਲ ਹੋਇਆ। ਦੁਨੀਆ ਭਰ ਦੀਆਂ ਬਦਦੁਆਵਾਂ ਵੀ ਜਿਹੜੀਆਂ ਉਸ ਨੂੰ ਜਿਹੜੀਆਂ ਲੱਗਦੀਆਂ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਉਸ ਦੇ ਫੈਲਾਏ ਹੋਏ ਨਸ਼ੇ ਤਸਕਰੀ ਦੇ ਕਰਕੇ ਜਿਹੜੇ ਆ ਪਰਿਵਾਰ ਆ ਉਹ ਤਬਾਹ ਹੋਏ ਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਜਿਹੜਾ ਨਾਮ ਆ ਉਹ ਫਿਰ ਪੰਜਾਬੀਆਂ ਦਾ ਜਿਹੜਾ ਉਹ ਜਾਣਿਆ ਜਾਣਾ ਆ। ਸੰਭਲ ਜੋ ਨਹੀਂ ਤਾਂ ਜਿਹੜਾ ਕੰਮ ਖਰਾਬ ਹੀ ਜਿਹੜਾ ਆ ਕਾਫੀ ਹੱਦ ਤੱਕ ਜਿਹੜਾ ਉਹ ਕਰ ਚੁੱਕੇ ਆ। ਇੱਕ ਪਾਸੇ ਦੇਖੋ ਸਹੁੰ ਚੁੱਕ ਲਈ ਆਪਾਂ ਖਬਰ ਕੀਤੀ ਆ ਵੀ ਫਾਈਨੈਂਸ ਮਿਨਿਸਟਰ ਦਾ ਜਿਹੜਾ ਅਹੁਦਾ ਮਿਲ ਰਿਹਾ, ਅਤੇ ਦੂਜੇ ਪਾਸੇ ਆਹ ਦੇਖੋ ਇਹਨਾਂ ਨੇ ਕੀ ਕੀਤਾ। ਅਤੇ ਹਰਜੋਤ ਸਿੰਘ ਜੀ, ਜੇ ਤੁਸੀਂ ਦੇਖੋ ਇਹ ਸਾਰੇ ਹੀ ਜਿਹੜੇ ਆ ਬਹੁਤੇ 40 ਤੋਂ ਥੱਲੇ ਵਾਲੇ ਆ। ਕੋਈ ਜਿਹੜਾ ਆ 40 ਤੋਂ ਉੱਤੇ ਜਿਹੜਾ ਉਹ ਹੈਗਾ ਆ। ਹੁਣ ਇਹ ਨਹੀਂ ਪਤਾ ਵੀ ਨਵੇਂ ਆਏ ਉਹ ਕਰਦੇ ਆ, ਪੁਰਾਣੇ ਜਿਹੜੇ ਆ ਉਹ ਵੀ ਕਰੀ ਜਾਂਦੇ ਆ, ਗਾਂਹ ਉਹਨਾਂ ਦੀ ਅਗਲੀ ਜਨਰੇਸ਼ਨ ਵਾਲੇ ਕਰ ਰਹੇ ਆ।
ਕੀ ਕੁਛ ਹੈਗਾ ਆ। ਆਵਾ ਜਿਹੜਾ ਇੱਦਾਂ ਲੱਗਦਾ ਵੀ ਚੌਂ ਚੁਫੇਰੇ ਹੀ ਜਿਹੜਾ ਉਹ ਉੱਤਿਆ ਪਿਆ ਹੈਗਾ ਆ। ਇਹ ਆਪਾਂ ਬਹੁਤ ਲੰਮੇ ਸਮੇਂ ਤੋਂ ਇਹ ਚੀਜ਼ ਸੁਣਦੇ ਆ ਰਹੇ ਹਾਂ ਵੀ ਜਿਹੜਾ ਸ਼ੋਅ ਆਫ ਆ ਨਾ, ਸ਼ੋਸ਼ੇਬਾਜ਼ੀ ਆ, ਇਹਨੇ ਮਾਰ ਘੱਤਿਆ ਪੰਜਾਬ ਨੂੰ। ਅਤੇ ਬਾਹਰ ਆ ਕੇ ਵੀ ਤੁਹਾਡਾ ਜਿਹੜਾ ਉਹੀ ਹਾਲ ਆ, ਮਿਹਨਤ ਦੀ ਕਮਾਈ ਕਰਕੇ ਜਿਹੜੀ ਆ ਥੋੜ੍ਹੇ ਦੇ ਵਿੱਚ ਜਿਹੜਾ ਗੁਜ਼ਾਰਾ ਕਰਨਾ ਪਤਾ ਨਹੀਂ ਕਿਉਂ ਇੰਨਾ ਔਖਾ ਦੁਨੀਆ ਨੂੰ ਜਿਹੜਾ ਹੋਇਆ, ਇੰਨਾ ਅਜਿਹੇ ਲੋਕਾਂ ਨੂੰ ਜਿਹੜਾ ਉਹ ਲੱਗ ਰਿਹਾ ਆ। ਅਤੇ ਜਿਹੜਾ ਕੋਈ ਮਿਹਨਤਕਸ਼ ਕਿਤੇ ਮਿਹਨਤ ਕਰ ਰਿਹਾ ਆ, ਉਹਨਾਂ ਸਾਰਿਆਂ ਦਾ ਨਾਮ ਜਿਹੜਾ ਆ ਅਜਿਹੇ ਮਿੱਟੀ ਦੇ ਵਿੱਚ ਜਿਹੜਾ ਉਹ ਰੋਲ ਜਾਂਦੇ ਆ, ਕਿਉਂਕਿ ਇੱਦਾਂ ਦੀਆਂ ਖਬਰਾਂ ਸਭ ਨੂੰ ਹੀ ਪਤਾ ਆ ਵੀ ਉਹ ਕਿੰਨੀਆਂ ਜ਼ਿਆਦੀਆਂ ਜਿਹੜੀਆਂ ਉਹ ਫਿਰ ਘੁੰਮਦੀਆਂ ਹੁੰਦੀਆਂ ਨੇ। ਸੋ ਇਹ ਬਹੁਤ ਹੀ ਮਾੜੀ ਜਿਹੜੀ ਉਹ ਵਾਪਰੀ ਆ ਉੱਥੇ ਦੀ। ਹਰਜੋਤ ਸਿੰਘ ਜੀ, ਇੱਕ ਹੋਰ ਖਬਰ ਸੁਣ ਲਓ। 25 ਸਾਲਾਂ ਦਾ ਇੱਕ ਜਸਕੀਰਤ ਨਾਂ ਦਾ ਜਿਹੜਾ ਮੁੰਡਾ ਆ, ਉਹਨੇ ਬਰੈਂਪਟਨ ਦੇ ਲਾਗੇ ਜਿਹੜਾ ਬੋਲਟਨ ਕਰਕੇ ਇਲਾਕੇ ਆ, ਉਹਦੇ ਵਿੱਚ ਇੱਕ ਬੰਦੇ ਨੇ ਗੱਡੀ ਜਿਹੜੀ ਬਾਹਰ ਸਟਾਰਟ ਛੱਡੀ ਸੀਗੀ ਅਤੇ ਅੰਦਰ ਕੁਛ ਕਿਸੇ ਜਿਹੜਾ ਉਹ ਸਟੋਰ ਦੇ ਵਿੱਚ ਲੈਣ ਗਿਆ, ਪਿੱਛੋਂ ਉਹ ਭਜਾ ਕੇ ਲੈ ਗਿਆ। ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ, ਉਹਨੂੰ ਹੁਣ ਗ੍ਰਿਫਤਾਰ ਕਰ ਲਿਆ ਆ ਅਤੇ ਉਹਨੇ ਆਪਣਾ ਭਵਿੱਖ ਜਿਹੜਾ ਆ ਉਹ ਹੁਣ ਤੁਸੀਂ ਸਮਝ ਲਓ ਖਰਾਬ ਕਰ ਲਿਆ, ਅਤੇ ਨਾਲ ਪਰਿਵਾਰ ਦਾ ਜਿਹੜਾ ਉਹ ਨਾਮ ਬਦਨਾਮ ਕੀਤਾ ਹੈ। ਸੋ ਐਜ਼ ਏ ਕਮਿਊਨਿਟੀ, ਭਾਈਚਾਰੇ ਦੇ ਤੌਰ ਦੇ ਉੱਤੇ ਇਸ ਚੀਜ਼ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ, ਇਹ ਹੁਣ ਦੇਖਣਾ ਬਹੁਤ ਜ਼ਰੂਰੀ ਆ। ਨਹੀਂ ਤਾਂ ਇਹ ਦਿਨ ਦੂਰ ਨਹੀਂ ਹੈਗੇ ਜੋ ਇੱਥੇ ਦੇ ਨੇਟਿਵ ਇੰਡੀਅਨਸ ਦੇ ਨਾਲ ਵਾਪਰਿਆ, ਉਹਨਾਂ ਨੂੰ ਨਸ਼ਾ ਕਰ ਕਰਕੇ ਅਤੇ ਇਹ ਆਪਣੇ ਵਾਲੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਲੱਗ ਕੇ ਇਹ ਬਸ ਇਸ ਪਾਸੇ ਜੋ ਕਿ ਹੀ ਜਿਹੜਾ ਉਹ ਫਿਰ ਰਹਿ ਜਾਣਾ ਆ, ਅਤੇ ਹਾਲਾਤ ਜਿਹੜੇ ਆ ਉਹ ਫਿਰ ਮਾੜੇ ਹੋਣੇ ਆ। ਆਪਾਂ ਅਮਰੀਕਾ ਦੇ ਵਿੱਚ ਦੇਖਿਆ ਕਾਨੂੰਨ ਜਿਹੜਾ ਸੀਗਾ ਜਿਹੜੇ ਸਸਤੇ ਨਸ਼ੇ ਦੇ ਪ੍ਰਤੀ, ਕਿਉਂਕਿ ਉਹ ਜਿਹੜੇ ਫਿਰ ਕਾਲੇ ਮੂਲ ਦੇ ਲੋਕ ਸੀਗੇ ਉਹ ਜ਼ਿਆਦਾ ਉਸ 'ਚ ਫਸਦੇ ਸੀਗੇ, ਉਹਨਾਂ ਦੇ ਪ੍ਰਤੀ ਸਖਤ ਸਜ਼ਾਵਾਂ, ਅਤੇ ਜਿਹੜੇ ਦੂਜੇ ਫਸਦੇ ਸੀਗੇ ਅਤੇ ਉਹਨਾਂ ਦੇ ਪ੍ਰਤੀ ਥੋੜ੍ਹੀਆਂ ਲੀਨੀਅੰਟ ਸਜ਼ਾਵਾਂ। ਇੱਦਾਂ ਦੇ ਹਾਲਾਤ ਆਪਣੀ ਕਮਿਊਨਿਟੀ ਦੇ ਨਾਲ ਵੀ ਜਿਹੜੇ ਉਹ ਹੋਣ ਲੱਗ ਜਾਣੇ ਆ। ਫਿਰ ਤੁਸੀਂ ਸਾਰਿਆਂ ਨੇ ਜਿਹੜਾ ਢੰਡੋਰਾ ਪਿੱਟਣਾ ਆ, ਰੌਲਾ ਪਾਉਣਾ ਆ ਵੀ ਸਾਡੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ, ਕਾਰਨ ਫਿਰ ਜਿਹੜੇ ਇਹ ਬਣ ਜਾਣੇ ਆ। ਸੋ ਇਸ ਸਥਿਤੀ ਨੂੰ ਜਿਹੜਾ ਉਹ ਦੇਖਣਾ ਬਹੁਤ ਜ਼ਰੂਰੀ ਹੈਗਾ ਆ ਜੀ। ਤੇ ਆਪਾਂ ਨੇਟਿਵ ਇੰਡੀਅਨਸ ਦੀ ਗੱਲ ਕਰਦੇ ਸੀ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ 215 ਦੇ ਕਰੀਬ ਜਿਹੜੇ ਨੇਟਿਵ ਅਮਰੀਕਨ ਜਿਹੜੇ ਨੇਟਿਵ ਬੱਚੇ ਸੀ, ਉਹਨਾਂ ਦੇ ਰਿਮੇਨਸ ਲੱਭੇ ਸੀ। ਅਤੇ ਹੁਣ ਉਸ ਤੋਂ ਬਾਅਦ ਅਮਰੀਕਾ ਵਾਲੇ ਵੀ ਜਿਹੜੇ ਆ, US ਵਾਲੇ, ਉਹ ਵੀ ਕਹਿੰਦੇ ਆ ਵੀ ਜਿਹੜੇ ਫੈਡਰਲ ਬੋਰਡਿੰਗ ਸਕੂਲ ਸੀ ਉਸ ਟਾਈਮ ਦੇ ਉੱਤੇ, ਜਿਨ੍ਹਾਂ ਦੇ ਵਿੱਚ ਨੇਟਿਵ ਅਮਰੀਕਨ ਬੱਚਿਆਂ ਨੂੰ ਧੱਕੇ ਦੇ ਨਾਲ ਉਹਨਾਂ ਦੇ ਪੇਰੈਂਟਸ ਤੋਂ ਖੋਹ ਕੇ ਲਿਆਂਦਾ ਜਾਂਦਾ ਸੀ ਵੀ ਅਸੀਂ ਜੀ ਇਹਨਾਂ ਨੂੰ ਇੱਥੇ ਪੜ੍ਹਾ ਰਹੇ ਹਾਂ, ਉਹਨਾਂ ਨੂੰ ਅਸਿਮੀਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਤੇ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਜਿਹੜੇ USA ਦੇ ਵਿੱਚ ਵੀ ਕਹਿੰਦੇ ਵੀ 1869 ਤੋਂ ਲੈ ਕੇ 1960 ਤੱਕ 350 ਦੇ ਕਰੀਬ ਫੈਡਰਲ ਬੋਰਡਿੰਗ ਸਕੂਲ ਸੀ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇਟਿਵ ਅਮਰੀਕਨ ਬੱਚਿਆਂ ਨੂੰ ਧੱਕੇ ਦੇ ਨਾਲ ਕਲਚਰਲੀ ਅਸਿਮੀਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ RSS ਇੰਡੀਆ ਦੇ ਵਿੱਚ ਸਿੱਖਾਂ ਨਾਲ ਕਰ ਰਹੀ ਆ, ਸੋ ਸੇਮ ਹੀ ਕੰਮ ਇੱਥੇ ਕੀਤਾ। ਸੋ ਉਸ ਨੂੰ ਹੁਣ ਦੇਖਦੇ ਹੋਏ ਸੈਕਟਰੀ ਆਫ ਇੰਟੀਰੀਅਰ, ਆਪਾਂ ਨੂੰ ਪਤਾ ਹੀ ਆ, ਡੈਬ ਹੈਲਾਂਡ, ਉਹ ਨੇਟਿਵ ਅਮਰੀਕਨ ਖੁਦ ਆ, ਉਹ ਕਹਿੰਦੀ ਵੀ ਮੈਂ ਇਹਦੇ 'ਤੇ ਪੂਰਾ ਕਮਿਸ਼ਨ ਬਿਠਾਲ ਕੇ ਰਿਸਰਚ ਕਰਨੀ ਚਾਹੁੰਦੀ ਹਾਂ ਵੀ ਅਮਰੀਕਾ ਦੇ ਵਿੱਚ ਜਿਹੜੇ ਆ ਕਿੰਨੇ ਬੱਚਿਆਂ ਨੂੰ ਜਿਹੜੀਆਂ ਉੱਥੇ ਜਿੱਥੇ ਦੱਬਦੇ ਆ ਬੱਚਿਆਂ ਨੂੰ, ਕਿੰਨੇ ਕੁ ਬੱਚਿਆਂ ਨੂੰ ਜਿਹੜਾ ਦੱਬਿਆ ਗਿਆ ਆ, ਮਾਰਿਆ ਗਿਆ ਹੈਗਾ ਆ। ਕੈਨੇਡਾ ਦੇ ਵਿੱਚ ਸੋਚ ਰਹੇ ਆ ਵੀ 4000 ਤੋਂ ਲੈ ਕੇ 6000 ਬੱਚੇ ਜਿਹੜੇ ਆ ਉਹਨਾਂ ਦੀ ਮੌਤ ਸਕੂਲ ਦੇ ਵਿੱਚ ਹੋਈ ਆ, ਜਦੋਂ ਉਹ ਪੜ੍ਹਦੇ ਸੀ ਸਕੂਲ ਦੇ ਦੌਰਾਨ ਮੌਤ ਹੋਈ ਆ ਜਾਂ ਮਾਰ ਦਿੱਤਾ ਗਿਆ ਆ। ਸੋ ਇੰਟੀਰੀਅਰ ਸੈਕਟਰੀ ਨੇ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਇਹ ਕਿਹਾ ਆ ਵੀ ਇਹ ਹੋਊਗਾ ਤਾਂ ਬਹੁਤ ਪੇਨਫੁਲ, ਵੀ ਕਈ ਨਵੇਂ ਜਿਹੜੇ ਡਾਟਾ ਆ ਉਹ ਲੱਭਣਗੇ ਵੀ ਕਿੱਦਾਂ ਜਿਹੜੇ ਆ ਇੰਡੀਅਨ ਅਮਰੀਕਨਸ ਦੇ ਨਾਲ ਧੱਕਾ ਕੀਤਾ ਗਿਆ ਅਤੇ ਉਹਨਾਂ ਨੂੰ ਮਾਰ ਕੇ ਦੱਬਿਆ ਗਿਆ। ਪਰ ਇਹ ਚੈਪਟਰ ਜਿਹੜਾ ਆ ਇਹ ਕਹਿੰਦੀ ਪਈ ਕਲੋਜ਼ ਨਹੀਂ ਹੋਣਾ ਚਾਹੀਦਾ, ਇਹਨੂੰ ਓਪਨ ਹੋਣਾ ਚਾਹੀਦਾ, ਅਤੇ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਨੇਟਿਵ ਅਮਰੀਕਨਸ ਦੇ ਨਾਲ ਕੈਨੇਡਾ ਅਤੇ ਅਮਰੀਕਾ ਵਾਲਿਆਂ ਨੇ ਕਿੰਨਾ ਕੁ ਧੱਕਾ ਜਿਹੜਾ ਕੀਤਾ ਹੈਗਾ। ਨਹੀਂ, ਬਿਲਕੁਲ ਆਪਾਂ ਜਾਣਦੇ ਹੀ ਹਾਂ ਜਿੱਥੇ ਜਿੱਥੇ ਵੀ ਗੋਰੇ ਗਏ ਆ ਉਹਨਾਂ ਨੇ ਜਾ ਕੇ ਉੱਥੋਂ ਦੇ ਕਲਚਰ ਨੂੰ ਜਿਹੜਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਇੱਥੇ ਸੀਗੇ ਇਹਨਾਂ ਦੇ ਨਾਲ ਵੀ ਇੱਥੇ ਬੜੇ ਆਪਣੇ ਵੀ ਬੜੇ ਰੌਲਾ ਪਾ ਕਹਿੰਦੇ ਉਹ ਤੁਸੀਂ ਪੜ੍ਹ ਲੈਂਦੇ, ਤੁਸੀਂ ਇਹ ਕਰ ਲੈਂਦੇ। ਪਰ ਗੱਲ ਇਹ ਆ ਨਾ ਵੀ ਜੋ ਹੁਣ ਪੰਜਾਬ ਦੇ ਵਿੱਚ ਪੰਜਾਬੀ ਦੇ ਨਾਲ ਜਾਂ ਪੰਜਾਬੀ ਬੋਲਣ ਵਾਲਿਆਂ ਦੇ ਨਾਲ ਹੋ ਰਿਹਾ, ਇਹੀ ਕੁਛ ਇਹਨਾਂ ਦੇ ਨਾਲ ਹੋਇਆ।
ਅਤੇ ਉਹ ਫਿਰ ਸਭ ਨੂੰ ਵੀ ਪਤਾ ਹੈ ਵੀ ਬਾਅਦ 'ਚ ਕਿਸ ਭਾਅ ਜਿਹੜੀ ਉਹ ਵਿਕਦੀ ਆ ਦੁਨੀਆ। ਫਿਰ ਹੌਲੀ ਹੌਲੀ ਜਿਹੜੇ ਲੋਕ ਆਪਣੇ ਉਸ ਕਲਚਰ ਤੋਂ ਸੱਭਿਆਚਾਰ ਤੋਂ ਇਹ ਦੂਰ ਕਰ ਦਿੰਦੇ ਆ। ਬੜੇ ਇਹ ਜਿੱਦਾਂ ਕਹਿੰਦੇ ਨਾ ਵੀ RSS ਵਾਲੇ ਬੜੀ ਦੂਰ ਦੀ ਸੋਚ ਕੇ ਸਾਰਾ ਕੁਝ ਪਲੈਨਿੰਗ ਦਾ ਕਰਦੇ ਆ, ਇੱਥੇ ਵੀ ਇਹੀ ਕੁਝ ਇਹਨਾਂ ਨੇ ਕੀਤਾ ਹੈ। ਸੋ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਆਪਣੇ ਜਿਹੜੇ ਆ ਜੜ੍ਹਾਂ ਦੇ ਨਾਲ ਜਿਹੜਾ ਉਹ ਜੁੜੇ ਰਹੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹਰ ਇੱਕ ਚੀਜ਼ ਜਿਹੜੀ ਘੁਲਦੀ ਮਿਲਦੀ ਜਾ ਰਹੀ ਹੈ, ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈ, ਘੁਲ ਮਿਲ ਜਾਣਾ ਬਾਕੀਆਂ ਦੇ ਨਾਲ, ਪਰ ਆਪਣੀਆਂ ਜੜ੍ਹਾਂ ਨੂੰ, ਆਪਣੇ ਕਲਚਰ ਨੂੰ, ਆਪਣੇ ਸੱਭਿਆਚਾਰ ਨੂੰ, ਵਿਰਸੇ ਨੂੰ ਜਿਹੜਾ ਉਹ ਜਿਉਂਦਿਆਂ ਰੱਖਣਾ, ਉਹ ਵੀ ਇੱਕ ਬਹੁਤ ਵਧੀਆ ਅਤੇ ਇੱਕ ਚੰਗੀ ਜਿਹੜੀ ਉਹ ਚੀਜ਼ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੋਟਿੰਗ ਰਾਈਟਸ ਅੱਜ ਸੈਨੇਟ ਦੇ ਵਿੱਚ ਦਮ ਜਿਹੜਾ ਇੱਕ ਹਿਸਾਬ ਦੇ ਨਾਲ ਤੋੜ ਗਿਆ। ਸੈਨੇਟ ਰਿਪਬਲਿਕਨਸ ਨੇ ਜਿਹੜੇ ਡੈਮੋਕ੍ਰੇਟਸ ਦੇ ਦੁਆਰਾ ਇਹ ਜਿਹੜਾ ਵੋਟਿੰਗਸ ਦਾ ਬਿੱਲ ਲਿਆਂਦਾ ਸੀ, ਇਲੈਕਸ਼ਨ ਬਿੱਲ ਲਿਆਂਦਾ ਸੀਗਾ, ਉਸ ਨੂੰ ਉਹਨਾਂ ਨੇ ਉਹ ਬਲੌਕ ਕਰ ਦਿੱਤਾ। ਇੱਕ ਪ੍ਰੋਸੀਜਰਲ ਵੋਟ ਜਿਹੜੀ ਆ ਇਸ ਦੇ ਉੱਤੇ ਹੋਈ ਸੀ ਓਪਨ ਡਿਬੇਟ ਦੇ ਲਈ, ਜਿਸ ਦੇ ਵਿੱਚ ਲੈਜਿਸਲੇਸ਼ਨ ਇਹ ਜਿਹੜਾ ਆ ਡਿਫੀਟ ਇੱਕ ਹਿਸਾਬ ਦੇ ਨਾਲ ਹੋ ਗਿਆ 50-50 ਦੀਆਂ ਜਿਹੜੀਆਂ ਵੋਟਾਂ, ਉਸ ਦੇ ਨਾਲ 60 ਵੋਟਾਂ ਜਿਹੜੀਆਂ ਇਸ ਨੂੰ ਚਾਹੀਦੀਆਂ ਸੀਗੀਆਂ ਅੱਗੇ ਜਿਹੜਾ ਉਹ ਵਧਣ ਦੇ ਲਈ, ਅਤੇ ਜਿਹੜੇ ਇਹ 10 ਹੋਰ ਰਿਪਬਲਿਕਨਸ ਦੇ ਸਾਥ ਦੀ ਉਮੀਦ ਲਾਈ ਬੈਠੇ ਸੀ ਉਹ ਵੀ ਨਹੀਂ ਹੋਇਆ। ਪਰ ਡੈਮੋਕ੍ਰੇਟਸ ਨੂੰ ਜਿਹੜਾ ਉਹਨਾਂ ਦਾ ਹੀ ਸੈਨੇਟਰ ਜੋ ਮੈਂਚਨ ਆ ਉਸ ਦਾ ਚਲੋ ਸਮਰਥਨ ਆ ਉਹ ਪ੍ਰਾਪਤ ਹੋਇਆ। ਰਿਪਬਲਿਕਨਸ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਉਹ ਯੂਨਾਈਟਿਡ ਜਿਹੜੇ ਉਹ ਨਜ਼ਰ ਆਏ ਹੈਗੇ ਆ। ਉੱਧਰ ਫੀਨਿਕਸ ਦੇ ਵਿੱਚ, ਐਰੀਜ਼ੋਨਾ ਦੇ ਵਿੱਚ ਸੈਨੇਟਰ ਜਿਹੜੀ ਕ੍ਰਿਸਟਨ ਸਿਨੇਮਾ ਆ, ਉਸ ਦੇ ਦਫ਼ਤਰ ਦੇ ਬਾਹਰ ਲੋਕਾਂ ਨੇ ਜਿਹੜਾ ਉਹ ਮੁਜ਼ਾਹਰਾ ਜਿਹੜਾ ਉਹ ਕੀਤਾ। ਇਹ ਇਸ ਲਈ ਕਹਿੰਦੇ ਜਿਹੜੇ ਆ ਉਹ ਮੁਜ਼ਾਹਰਾ ਕਰ ਰਹੇ ਸੀਗੇ ਕਿਉਂਕਿ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਹੀ ਜਿਹੜੇ ਉਹ ਫਿਲਬਸਟਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ, ਅਤੇ ਜਿਹੜੀ ਸੈਨੇਟਰ ਸਿਨੇਮਾ ਆ ਉਹਨਾਂ ਨੇ ਕਿਹਾ ਸੀਗਾ ਵੀ ਫਿਲਬਸਟਰ ਜਿਹੜਾ ਉਹ ਰਹਿਣਾ ਚਾਹੀਦਾ ਆ, ਅਤੇ ਕਹਿੰਦੇ ਸ਼ੇਮ ਵਾਲੇ ਜਿਹੜੇ ਆ ਉਹ ਪੋਸਟਰ ਲੈ ਕੇ ਉਸ ਦੇ ਦਫ਼ਤਰ ਦੇ ਬਾਹਰ ਗਏ, ਅਤੇ ਜਿਸ ਤੋਂ ਬਾਅਦ ਦੇ ਵਿੱਚ 10 ਜਾਣਿਆਂ ਨੂੰ ਉੱਥੇ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ। ਪ੍ਰੋਟੈਸਟਰਸ ਨੇ ਐਂਡ ਦਾ ਫਿਲਬਸਟਰ, ਪ੍ਰੋਟੈਕਟ ਓਵਰ ਡੈਮੋਕ੍ਰੇਸੀ, ਸ਼ੇਮ, ਇੱਦਾਂ ਦੇ ਜਿਹੜੇ ਨਾਅਰਿਆਂ ਵਾਲੇ ਜਿਹੜੇ ਸਾਈਨਸ ਆ ਉਹ ਉੱਥੇ ਲੈ ਕੇ ਗਏ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਨ੍ਹਾਂ ਲੋਕਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਵਾਇਆ ਜਾਂ ਤੁਹਾਡੇ ਬੱਚੇ ਆ, ਕਈਆਂ ਨੇ ਨਹੀਂ ਲਵਾਇਆ, ਉਹਨਾਂ ਦੇ ਲਈ ਇਹ ਬੜੀ ਧਿਆਨ ਨਾਲ ਸੁਣਨ ਵਾਲੀ ਖਬਰ ਹੈਗੀ ਆ। ਡਾਕਟਰ ਐਂਥਨੀ ਫੌਚੀ ਜਿਹੜੇ CDC ਦੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹੁਣ ਨਵਾਂ ਕਰੋਨਾ ਵਾਇਰਸ ਫੈਲ ਰਿਹਾ ਆ, ਉਹਦੇ ਜਿਹੜੇ 20% ਸੈਂਪਲ ਉਹ ਇਹੀ ਆਏ ਆ ਵੀ ਉਹ ਡੈਲਟਾ ਵੇਰੀਐਂਟ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਆ, ਇੰਡੀਆ ਵਾਲਾ ਜਿਹੜਾ ਆ, ਉਹਦੇ ਨਾਲ ਫੈਲਿਆ। ਅੱਜ ਤੋਂ 2 ਹਫ਼ਤੇ ਪਹਿਲਾਂ ਤੱਕ ਇਹ ਸਿਰਫ 10% ਸੀ। ਡੈਲਟਾ ਵੇਰੀਐਂਟ ਜਿਹੜਾ ਆ ਉਹ 80 ਮੁਲਕਾਂ ਦੇ ਵਿੱਚ ਫੈਲ ਚੁੱਕਿਆ ਹੈਗਾ, ਅਤੇ ਇਸ ਨੂੰ ਸਭ ਤੋਂ ਵੱਧ ਜਿਹੜਾ ਖਤਰਨਾਕ ਸਮਝਿਆ ਜਾ ਰਿਹਾ ਹੈਗਾ। ਪਰ ਗੁੱਡ ਚੀਜ਼ ਇਹ ਆ ਵੀ ਜਿਨ੍ਹਾਂ ਨੇ ਫਾਈਜ਼ਰ ਦੇ ਟੀਕੇ ਲਵਾਏ ਹੈਗੇ ਆ, ਉਹ ਕਹਿੰਦੇ ਵੀ 96% ਇਫੈਕਟਿਵ ਹੈਗਾ ਡੈਲਟਾ ਵੇਰੀਐਂਟ ਦੇ ਅਗੇਂਸਟ। ਸੋ ਜੇ ਡੈਲਟਾ ਵੇਰੀਐਂਟ ਦੇ ਕਿਸੇ ਕੰਟੈਕਟ ਵਿੱਚ ਤੁਸੀਂ ਆਉਂਦੇ ਆ ਅਤੇ ਫਾਈਜ਼ਰ ਲਾਇਆ ਆ, 96% ਚਾਂਸ ਆ ਤੁਹਾਨੂੰ ਜਿਹੜਾ ਕਰੋਨਾ ਨਹੀਂ ਹੋਊਗਾ। ਇਸੇ ਤਰ੍ਹਾਂ ਐਸਟਰਾਜਨੇਕਾ ਦਾ ਵੀ 92% ਜਿਹੜਾ ਇਫੈਕਟਿਵ ਹੈਗਾ ਆ। ਸੋ UK ਦੇ ਵਿੱਚ ਜਿਹੜਾ ਡੈਲਟਾ ਵੇਰੀਐਂਟ ਆ ਉਹ ਸਭ ਤੋਂ ਵੱਡੀ ਜਿਹੜੀ ਥ੍ਰੈਟ ਬਣਿਆ ਹੋਇਆ ਹੈਗਾ ਆ। ਸੋ USA ਦੇ ਵਿੱਚ ਜਿੰਨੇ ਵੀ ਵੈਕਸੀਨ ਲੱਗੇ ਆ, ਡਾਕਟਰ ਫੌਚੀ ਦੇ ਮੁਤਾਬਕ ਕਹਿੰਦੇ ਵੀ ਉਹਨਾਂ ਸਾਰਿਆਂ ਦੇ ਲਈ ਬਹੁਤ ਗੁੱਡ ਨਿਊਜ਼ ਆ ਵੀ ਸਾਡੇ ਜਿਹੜੇ ਵੈਕਸੀਨ ਆ ਉਹ ਇਫੈਕਟਿਵ ਹੈਗੇ ਆ ਡੈਲਟਾ ਵੇਰੀਐਂਟ ਦੇ ਅਗੇਂਸਟ। ਸੋ ਉਹਨੂੰ ਜਿਹੜੀ ਉਹ ਤੋਂ ਬਚਣ ਦੇ ਲਈ। ਸੋ ਸਾਰੇ ਜਿਹੜੇ ਸਾਡੇ ਸਰੋਤੇ ਆ, ਜੇ ਹਜੇ ਵੀ ਨਹੀਂ ਕਿਸੇ ਨੇ ਲਵਾਇਆ, ਪਲੀਜ਼ ਇਹ ਜਿਹੜਾ ਵੈਕਸੀਨ ਹੈ ਲਵਾ ਲਓ, ਕਿਉਂਕਿ ਫਿਰ ਬਾਅਦ ਦੇ ਵਿੱਚ ਆਪਾਂ ਦੇਖੇ ਆ ਵੀ ਕਿਸ ਤਰ੍ਹਾਂ ਜੰਗ ਤੋਂ ਜੰਗ ਲੋਕ ਜਿਹੜੇ ਆ ਉਹਨਾਂ ਦੀਆਂ ਵੀ ਮੌਤਾਂ ਹੋ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਆ ਵੀ ਹਰ 2 ਹਫ਼ਤਿਆਂ ਬਾਅਦ ਜਿਹੜੇ ਆ ਇਸ ਦੇ ਕੇਸ ਆ ਉਹ ਡਬਲ ਇੱਥੇ ਅਮਰੀਕਾ ਦੇ ਵਿੱਚ ਵੀ ਜਿਹੜੇ ਉਹ ਹੋ ਰਹੇ ਹੈਗੇ ਆ। ਸੋ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। 2 ਹਫ਼ਤੇ ਪਹਿਲਾਂ ਇਹ 10% ਜਿਹੜੇ ਇਸ ਦੇ ਸੈਂਪਲਸ ਜਿਹੜੇ ਉਹ ਆ ਰਹੇ ਸੀ, ਅਤੇ ਹੁਣ 19 ਜੂਨ ਤੱਕ ਜਿਹੜੇ ਸੈਂਪਲ ਆਏ ਉਹਨਾਂ ਵਿੱਚ 20.6% ਜਿਹੜੀ ਇਹ ਡੈਲਟਾ ਵੇਰੀਐਂਟ ਦੇ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਆ ਰਹੇ ਹੈਗੇ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜਾ ਆਪਾਂ ਗੱਲ ਕਰਕੇ ਹਟਿਆ, ਸੈਨੇਟ ਦੇ ਵਿੱਚ ਜਿਹੜਾ ਵੋਟਿੰਗ ਦਾ ਬਿੱਲ ਆ ਉਸ ਨੂੰ ਲੈ ਕੇ ਕੁਛ ਡੈਮੋਕ੍ਰੇਟਸ ਨੇ ਹੁਣ ਇਸ਼ਾਰਾ ਕੀਤਾ ਆ ਵੀ ਉਹ ਵੋਟਰ ID ਲਾਜ਼ ਆ ਉਸ ਨੂੰ ਅਸੈਪਟ ਕਰ ਸਕਦੇ ਨੇ। ਇਹ ਇਹਨਾਂ ਦਾ ਸ਼ਿਫਟ ਜਿਹੜਾ ਆ ਉਹ ਹੁਣ ਦੇਖਿਆ ਗਿਆ ਹੈਗਾ ਆ। ਕੁਛ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਣੀ ਜਿਹੜੀ ਆਪੋਜੀਸ਼ਨ ਵੋਟਰ ਆਈਡੈਂਟੀਫਿਕੇਸ਼ਨ ਰਿਕੁਆਇਰਮੈਂਟਸ ਨੂੰ ਲੈ ਕੇ ਜਿਹੜੀ ਆ ਉਹ ਥੋੜ੍ਹੀ ਢਿੱਲੀ
ਕੀਤੀ ਹੈਗੀ ਆ। ਸੋ ਜਾਰਜੀਆ ਦੀ ਗਵਰਨਟੋਰੀਅਲ ਤੇ ਵੋਟਿੰਗ ਰਾਈਟ ਐਡਵੋਕੇਟ ਸਟੇਸੀ ਐਬਰਾਹਮਸ, ਫਿਰ ਉਸ ਤੋਂ ਬਾਅਦ ਬਰਾਕ ਓਬਾਮਾ, ਉਹਨਾਂ ਨੇ ਵੀ ਆਖਿਆ। ਉਧਰ ਵਾਈਟ ਹਾਊਸ ਨੇ ਵੀ ਇਹ ਇਸ਼ਾਰਾ ਕੀਤਾ ਵੀ ਜਿਹੜਾ ਮੈਂਸ਼ਨ ਹੁਣਾਂ ਦਾ ਕੰਪਰੋਮਾਈਜ਼ ਵੋਟਿੰਗ ਰਾਈਟ ਬਿੱਲ ਹੈਗਾ ਆ, ਉਹ ਇੱਕ ਸਟੈਪ ਫਾਰਵਰਡ ਹੋਵੇਗਾ। ਰਫਾਲ ਵਾਰਨੈਕ ਜਿਹੜੇ ਡੈਮੋਕ੍ਰੇਟ ਜਾਰਜੀਆ ਤੋਂ ਰਨ ਆਫ ਇਲੈਕਸ਼ਨ ਦੇ ਵਿੱਚ ਜਿਹੜੇ ਉਹ ਜਿੱਤੇ ਸੀਗੇ, ਉਹਨਾਂ ਨੇ ਵੀ ਇਸ ਦੇ ਸਪੋਰਟ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਸੋ ਇਹ ਹੁਣ ਡੈਮੋਕ੍ਰੇਟ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੋਟਿੰਗ ਰਾਈਟਸ ਨੂੰ ਲੈ ਕੇ ਬਿੱਲ ਪਾਸ ਹੋਵੇ, ਚਾਹੇ ਉਸ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਚਾਹੁੰਦੇ ਆ ਉਹ ਨਾ ਹੋਣ। ਕੁਛ ਜਿਹੜੀਆਂ ਗੱਲਾਂ ਆ ਉਹ GOP ਵਾਲੀਆਂ ਵੀ ਮੰਨੀਆਂ ਜਾਣ। GOP ਵਾਲੇ ਮੁੱਢ ਤੋਂ ਹੀ ਇਸ ਚੀਜ਼ ਨੂੰ ਫੇਵਰ ਕਰਦੇ ਨੇ ਵੀ ਜਿਹੜੀਆਂ ID ਆ, ਰਿਕੁਆਇਰਮੈਂਟ ਆ, ਉਹ ਹੋਣੀ ਚਾਹੀਦੀ ਆ ਵੋਟ ਪਾਉਣ ਦੇ ਲਈ। ਦੂਜੇ ਪਾਸੇ ਡੈਮੋਕ੍ਰੇਟਸ ਇਹ ਕਹਿੰਦੇ ਨੇ ਵੀ ਬਹੁਤ ਸਾਰੇ ਮਿਲੀਅਨਸ ਆਫ ਲੋਕ ਅਜਿਹੇ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਕੋਲ IDs ਹੈ ਹੀ ਨਹੀਂ, ਉਹ ਪੂਰੀ ਉਮਰ ਜਿਹੜੀਆਂ ਉਹ ਬਣਵਾਉਂਦੇ ਹੀ ਨਹੀਂ, ਜਿਸ ਕਰਕੇ ਉਹ ਫਿਰ ਵੋਟਾਂ ਪਾਉਣ ਤੋਂ ਵਾਂਝੇ ਜਿਹੜੇ ਉਹ ਰਹਿ ਜਾਂਦੇ ਆ। ਸੋ ਇਹ ਜਿਹੜਾ ਆ ਇੱਕ ਮੁੱਖ ਜਿਹੜੇ ਇਸ ਚੀਜ਼ ਨੂੰ ਲੈ ਕੇ ਸਿੰਘ ਦੋਨਾਂ ਪਾਰਟੀਆਂ ਦੇ ਫਸਦੇ ਰਹਿੰਦੇ ਨੇ। ਜੀ, ਅਗਲੀ ਖਬਰ ਹੂਸਟਨ ਦੇ ਉਸ ਹਸਪੀਟਲ ਤੋਂ ਆ ਰਹੀ ਆ ਜਿੱਥੇ ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਵੀ 178 ਦੇ ਕਰੀਬ ਜਿਹੜੇ ਵਰਕਰਸ ਆ ਉਹਨਾਂ ਨੇ ਲਾ ਸੂਟ ਫਾਈਲ ਕਰਤਾ ਸੀ ਵੀ ਸਾਨੂੰ ਕੰਮ ਤੋਂ ਕੱਢਿਆ ਜਾ ਸਕਦਾ ਆ ਵੀ ਅਸੀਂ ਟੀਕਾ ਨਹੀਂ ਲਵਾਉਣਾ, ਅਸੀਂ ਸੇਫ ਨਹੀਂ ਕਰਦੇ, ਜਿਹੜੇ ਹਸਪਤਾਲ ਦੇ ਵਰਕਰ ਸੀ। ਉਸ ਤੋਂ ਬਾਅਦ ਜਿਹੜਾ ਇੱਕ ਜੱਜ ਸੀ ਉਸਨੇ ਇਹ ਕਿਹਾ ਵੀ ਨਹੀਂ, ਇਹ ਹਸਪੀਟਲ ਦੀ ਮਰਜ਼ੀ ਆ, ਜੇ ਤੁਸੀਂ ਨਹੀਂ ਲਵਾਉਣਾ ਤੇ ਉਹ ਤੁਹਾਨੂੰ ਜੌਬ ਤੋਂ ਡਿਨਾਈ ਕਰ ਸਕਦੇ ਆ ਵੀ ਨਹੀਂ, ਅਸੀਂ ਤੁਹਾਨੂੰ ਜੌਬ ਨਹੀਂ ਦੇਣੀ। US ਦਾ ਡਿਸਟ੍ਰਿਕਟ ਜੱਜ ਜਿਹੜੇ ਲਿਨ ਹੂਜ਼ ਸੀਗੇ, ਰੋਨਲਡ ਰੀਗਨ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਸ ਜੱਜ ਨੂੰ ਅਪੁਆਇੰਟ ਕੀਤਾ ਸੀ, ਉਹਨਾਂ ਨੇ ਆਪਣਾ ਇਹ ਡਿਸੀਜਨ ਦਿੱਤਾ ਸੀ। ਸੋ ਹੁਣ ਉਸ ਤੋਂ ਬਾਅਦ ਕਹਿੰਦੇ 153 ਦੇ ਕਰੀਬ ਜਿਹੜੇ ਲੋਕ ਆ ਉਸ ਹਸਪਤਾਲ 'ਚ ਕੰਮ ਕਰਦੇ ਸੀ, ਜਾਂ ਤਾਂ ਉਹ ਅਸਤੀਫਾ ਦੇ ਗਏ ਆ ਤੇ ਜਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਆ। ਸੋ ਟੋਟਲ 25,000 ਦੇ ਕਰੀਬ ਵਰਕਰਸ ਇਸ ਹਸਪੀਟਲ ਦੇ ਵਿੱਚ ਸੀਗੇ। ਜੀ, ਸੈਨ ਫਰਾਂਸਿਸਕੋ ਜ਼ੂ ਤੋਂ ਇੱਕ ਜਿਹੜਾ ਲੈਮੂਰ ਆ ਉਸ ਨੂੰ ਇੱਕ ਕੈਲੀਫੋਰਨੀਆ ਦੇ ਰਹਿਣ ਵਾਲੇ ਬਸ਼ਿੰਦੇ ਨੇ ਜਿਹੜਾ ਆ ਉਹ ਕਹਿੰਦੇ ਕਥਿਤ ਤੌਰ 'ਤੇ ਚੋਰੀ ਕਰ ਲਿਆ ਸੀ। ਇਸ ਮਾਮਲੇ ਦੇ ਵਿੱਚ ਹੁਣ ਉਸ ਬੰਦੇ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ ਤੇ ਨਾਲ ਹੀ ਉਸ ਦੇ ਉੱਤੇ ਐਂਡੇਂਜਰਡ ਸਪੀਸੀਜ਼ ਐਕਟ ਆ ਉਸ ਦੇ ਚਾਰਜਿਸ ਜਿਹੜੇ ਉਹ ਲਾਏ ਗਏ ਉਸ ਨੂੰ ਵਾਇਲੇਟ ਕਰਨ ਦੇ, ਤੇ ਕਹਿੰਦੇ 1 ਸਾਲ ਤੱਕ ਦੀ ਜਿਹੜੀ ਕੈਦ ਉਸ ਨੂੰ ਹੋ ਸਕਦੀ ਆ। ਕੋਰੀ ਜੌਨ ਮੈਕਗਿਲੋਵੇ 31 ਸਾਲ ਦਾ ਲਾਸ ਐਂਜਲਸ ਦਾ ਜਿਹੜਾ ਉਹ ਰਹਿਣ ਵਾਲਾ ਸੀ, ਕਹਿੰਦੇ ਆ 21 ਸਾਲ ਦਾ ਹੀ ਸੀਗਾ ਲੈਮੂਰ ਜਿਸ ਨੂੰ ਇਸ ਨੇ ਕਿਡਨੈਪ ਜਿਹੜਾ ਆ ਉਹ ਕਰ ਲਿਆ। ਤੇ ਇਹ ਪਿਛਲੇ ਸਾਲ ਅਕਤੂਬਰ 2020 ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀ। ਹੁਣ ਤੁਸੀਂ ਦੇਖੋ ਜਦੋਂ ਆਪਾਂ 2020 ਦੇ ਵਿੱਚ ਦੇਖਿਆ ਸੀਗਾ ਉਹ ਟਾਈਗਰਸ ਵਾਲੀ ਇੱਕ ਬੜੀ ਡਾਕੂਮੈਂਟਰੀ ਜਿਹੜੀ ਉਹ ਚੱਲੀ ਸੀ, ਉਹਨਾਂ ਨੇ ਵੀ ਜਿਹੜੇ ਸ਼ੇਰ ਜਿਹੜੇ ਉਹ ਕਾਫੀ ਜਿਹੜੇ ਉਹ ਰੱਖੇ ਸੀਗੇ। ਸੋ ਇੱਦਾਂ ਦੇ ਵੀ ਕਈ ਕਮਲੇ ਲੋਕ ਜਿਹੜੇ ਉਹ ਤੁਰੇ ਫਿਰਦੇ ਨੇ। ਜੀ, ਇਸੇ ਤਰ੍ਹਾਂ ਜੇ ਵਾਈਲਡ ਲਾਈਫ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੇ ਸਾਇੰਟਿਸਟ ਆ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ ਵੀ USA ਦੇ ਵਿੱਚ 6 ਸਟੇਟਾਂ ਅਤੇ ਵਾਸ਼ਿੰਗਟਨ DC ਦੇ ਵਿੱਚ 100 ਦੀ ਗਿਣਤੀ ਦੇ ਵਿੱਚ ਪਿਛਲੇ ਮਹੀਨੇ ਜਿਹੜੇ ਆ ਪੰਛੀ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜਿਹੜੇ ਬਾਇਓਲੋਜਿਸਟ ਹੈਗੇ ਆ ਕੰਟਕੀ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਦੇ ਰਿਸੋਰਸਿਸ ਦੇ, ਉਹਨਾਂ ਨੇ ਇਹ ਕਿਹਾ ਵੀ ਪਤਾ ਨਹੀਂ ਚੱਲ ਰਿਹਾ ਵੀ ਇਹ ਇੰਨੀ ਵੱਡੀ ਗਿਣਤੀ 'ਚ ਮੌਤਾਂ ਕਿਉਂ ਹੋ ਰਹੀਆਂ। ਜਿਹੜੇ ਸਿੰਪਟਮਸ ਉਹਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਪੰਛੀ ਆ ਉਹਨਾਂ ਨੂੰ ਦਿਸਣਾ ਬੰਦ ਹੋ ਰਿਹਾ ਹੈਗਾ, ਜੇ ਉਹਦੇ ਲਾਗੇ ਕੋਈ ਲੋਕ ਜਾਂਦੇ ਹੈਗੇ ਆ ਤੇ ਉਹ ਉਹਨਾਂ ਤੋਂ ਡਰਦੇ ਨਹੀਂ ਹੈਗੇ। ਸੋ ਕਈਆਂ ਨੂੰ ਸੀਜ਼ਰਸ ਵਗੈਰਾ ਹੋਇਆ, ਕਈਆਂ ਨੂੰ ਕਹਿੰਦੇ ਭਈ ਉਹਨਾਂ ਨੂੰ ਬੈਲੈਂਸ ਉਹ ਰਹਿ ਨਹੀਂ ਸਕਦੇ, ਇਨਐਬਿਲਿਟੀ ਟੂ ਸਟੇ ਬੈਲੈਂਸਡ। ਸੋ ਇਹ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਵੀ ਇਹ ਪੰਛੀ ਕਿਉਂ ਮਰ ਰਹੇ ਹੈਗੇ ਆ। ਬਹੁਤ ਹੀ ਜਿਹੜੇ ਸੋਹਣੇ ਜਿਹੜੇ ਚਿੜੀਆਂ ਆ ਉਹਨਾਂ ਦੇ ਵਿੱਚ ਜਿਹੜੇ ਪੰਛੀ ਆ ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਹੈਗੀਆਂ। ਜੀ, ਓਰੇਗਨ ਦੇ ਵਿੱਚ ਇੱਕ ਟ੍ਰਿਪਲ ਮਰਡਰ ਸਸਪੈਕਟ 3 ਜਣਿਆਂ ਦੀ ਹੱਤਿਆ ਦੇ ਮਾਮਲੇ ਵਾਲਾ ਜਿਹੜਾ ਆ ਹਮਲਾਵਰ ਜਿਸ ਨੂੰ ਕਥਿਤ ਤੌਰ ਦੇ ਉੱਤੇ ਸਮਝਿਆ ਜਾ ਰਿਹਾ ਆ, ਉਸ ਨੇ ਵਿਸਕੌਨਸਨ ਦੇ ਵਿੱਚ ਜਿਹੜਾ ਆਤਮ ਸਮਰਪਣ ਕਰ ਦਿੱਤਾ ਹੈਗਾ ਆ। ਇਸ ਦੇ ਉੱਤੇ ਇਹ ਵੀ ਦੋਸ਼ ਆ ਵੀ ਇਸ ਨੇ 2000 ਮੀਲ ਜਿਹੜਾ ਉਹ ਡਰਾਈਵ ਕੀਤਾ ਆ ਇੱਕ ਔਰਤ ਨੂੰ ਜਿਹੜਾ ਉਹ ਧੱਕੇ ਦੇ ਨਾਲ, ਬੇਸਿਕਲੀ ਕਹਿ ਲਓ ਵੀ ਬੰਦੂਕ ਦੀ ਨੋਕ ਦੇ ਉੱਤੇ। ਜਿਹੜੇ ਵਿਕਟਮਸ ਦੇ ਪਰਿਵਾਰ ਵਾਲੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੀ ਔਰਤ ਸੀ ਉਹ ਜਿਸ ਦੀ ਉਹ ਕੁੜੀ ਸੀ ਉਹ ਦੱਸ ਰਿਹਾ ਸੀਗਾ ਵੀ ਉਸਨੂੰ ਗਨ ਪੁਆਇੰਟ ਦੇ ਉੱਤੇ ਹੀ ਉਸਨੇ ਰੱਖਿਆ ਤੇ 33 ਘੰਟੇ ਤੱਕ ਮਿਲਵਾਕੀ ਤੱਕ ਗੱਡੀ ਜਿਹੜੀ ਆ ਉਸ ਨੂੰ ਜਿਹੜੀ ਉਹ ਚਲਵਾ ਕੇ ਲੈ ਕੇ ਗਿਆ
ਤੇ ਫਿਰ ਕਹਿੰਦੇ ਵੀ ਉਸ ਨੇ 33 ਘੰਟੇ ਦੇ ਸਫ਼ਰ ਦੇ ਵਿੱਚ ਹੀ ਉਸ ਕੁੜੀ ਨੇ, ਉਸ ਔਰਤ ਨੇ ਇਸ ਅਪਰਾਧੀ ਨੂੰ ਜਿਹੜਾ ਜੀ ਚਲੋ ਅਪਰਾਧੀ ਕਥਿਤ ਤੌਰ ਦੇ ਉੱਤੇ ਜਿਹੜਾ ਅਪਰਾਧੀ ਆ ਉਸ ਨੂੰ ਸਰੈਂਡਰ ਕਰਨ ਦੇ ਲਈ ਕਨਵਿੰਸ ਜਿਹੜਾ ਆ ਉਹ ਕੀਤਾ ਆ। ਸੋ ਐਵਨ ਨਿਕਲਸਨ ਨਾਂ ਦਾ ਇਸ ਬੰਦਾ, ਜਿਸ ਨੇ 2 ਜਾਣਿਆਂ ਨੂੰ ਕੋਸਟਲ ਸਿਟੀ ਇੱਕ ਜਿਹੜੀ ਓਰੇਗਨ ਦੇ ਵਿੱਚ ਹੈਗੀ ਉਸ ਦੇ ਵਿੱਚ ਜਿਹੜਾ ਉਹ ਮਾਰਿਆ ਸੀਗਾ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ 2000 ਮੀਲ ਦੂਰ ਜਾ ਕੇ ਉਸਨੇ ਖੁਦ ਆਤਮ ਸਮਰਪਣ ਉਹ ਕੀਤਾ ਆ। ਹੁਣ ਇਸ ਪੂਰੇ ਮਾਮਲੇ ਦੀ ਜਿਹੜੀ ਉਹ ਜਾਂਚ ਹੋਵੇਗੀ, ਅਤੇ ਜੇ ਇਸ ਦੇ ਖਿਲਾਫ ਦੋਸ਼ ਸਾਬਤ ਹੁੰਦੇ ਆ ਤਾਂ ਇਸ ਨੂੰ ਲੱਗਦਾ ਆ ਮੋਟੀ ਜਿਹੜੀ ਸਜ਼ਾ ਆ ਉਹ ਹੋਵੇਗੀ। ਜੀ, ਸੈਕਰਾਮੈਂਟੋ ਏਰੀਏ ਦੇ ਵਿੱਚ ਲੋਕਾਂ ਵੱਲੋਂ ਕੰਪਲੇਨ ਆ ਰਹੀ ਆ ਵੀ ਜਿਹੜਾ ਉੱਥੇ ਪੀਣ ਵਾਲਾ ਪਾਣੀ ਆ ਉਹਦੇ ਵਿੱਚੋਂ ਮਿੱਟੀ ਦੀ ਜਿਹੜੀ ਸਮੈਲ ਜਾਂ ਉਹਦਾ ਟੇਸਟ ਆ ਰਿਹਾ ਹੈਗਾ। ਸੋ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹਦਾ ਰੀਜ਼ਨ ਇਹ ਦੱਸਿਆ ਵੀ ਜਿਹੜਾ ਡਰਾਊਟ ਹੋ ਰਿਹਾ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਘਟ ਰਿਹਾ ਹੈਗਾ, ਸੋ ਉਹਦੇ ਕਰਕੇ ਜਿਹੜਾ ਟੇਸਟ ਆ ਪਾਣੀ ਦਾ ਉਹ ਮਿੱਟੀ ਵਰਗਾ ਹੋ ਰਿਹਾ ਹੈ। ਸੋ ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਪਾਣੀ ਬਿਲਕੁਲ ਸੇਫ ਆ, ਟੈਸਟਡ ਆ, ਪਰ ਤੁਸੀਂ ਆਪਣਾ ਸਵਾਦ ਬਦਲਣ ਦੇ ਲਈ ਉਹਦੇ ਵਿੱਚ ਲੈਮਨ ਜਿਹੜਾ ਹੈਗਾ ਨਿੰਬੂ ਉਹ ਪਾ ਸਕਦੇ ਹੋ। ਜੀ, ਕੱਲ੍ਹ ਆਪਾਂ ਦੱਸਿਆ ਸੀ ਜਿਹੜੀ ਫ੍ਰੈਜ਼ਨੋ ਲਾਗੇ ਸਿਟੀ ਆਫ ਲਿਮੂਰ ਹੈਗੀ ਆ, ਉੱਥੇ ਇੱਕ ਵਾਟਰ ਟੈਂਕ ਰਪਚਰ ਜਿਹੜਾ ਹੋ ਗਿਆ ਸੀਗਾ, ਜਿਸ ਕਰਕੇ ਜਿਹੜੇ ਇੱਕ ਕੰਟਰੈਕਟਰ ਦੀ ਮੌਤ ਹੋ ਗਈ ਸੀ ਅਤੇ ਇੱਕ ਸਿਟੀ ਇੰਪਲੋਈ ਜਿਹੜਾ ਉਹ ਫੱਟੜ ਹੋਇਆ ਸੀ। ਅੱਜ ਸਿਟੀ ਆਫ ਲਿਮੂਰ ਨੇ ਇਸ ਦੇ ਚੱਲਦਿਆਂ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ। ਕੱਲ੍ਹ ਉਹ ਦੱਸ ਰਹੇ ਸੀਗੇ ਵੀ ਜਿਹੜੇ ਵੈਲਜ਼ ਆ, ਪਾਣੀ ਵਾਲੇ ਖੂਹ ਆ ਬੇਸਿਕਲੀ, ਉਹਨਾਂ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਕਹਿੰਦੇ ਵੀ ਕਸਟਮਰਸ ਨੂੰ ਪਾਣੀ ਜਿਹੜਾ ਉਹ ਪਹੁੰਚਾਇਆ ਜਾ ਰਿਹਾ, ਪਰ ਪ੍ਰੈਸ਼ਰ ਜਿਹੜਾ ਉਹ ਕਾਫੀ ਘੱਟ ਜਿਹੜਾ ਉਹ ਸੀਗਾ, ਅਤੇ ਡਿਸਕਲਰਡ ਵਾਟਰ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ, ਪਰ ਉਹਨਾਂ ਨੇ ਕਿਹਾ ਵੀ ਪਾਣੀ ਜਿਹੜਾ ਉਹ ਪੀਣ ਦੇ ਲਈ ਠੀਕ ਹੋਵੇਗਾ। ਪਰ ਅੱਜ ਇਹਨਾਂ ਨੇ ਜਿਹੜਾ ਆ ਉਸ ਨੂੰ ਜਿਹੜਾ ਸਟੇਟ ਆਫ ਐਮਰਜੈਂਸੀ ਜਿਹੜੀ ਉੱਥੇ ਡਿਕਲੇਅਰ ਕਰ ਦਿੱਤੀ ਹੈਗੀ ਆ। ਸੋ ਹੁਣ ਦੇਖਦੇ ਕੀ ਹੁੰਦਾ। ਕੈਲੋਸ਼ਾ ਵਾਲੇ ਕਹਿੰਦੇ ਵੀ ਉੱਥੇ ਪਹੁੰਚ ਗਏ ਨੇ, ਅਤੇ ਵਾਟਰ ਟੈਂਕ ਕਿਉਂ ਫੇਲ ਹੋਇਆ, ਕੀ ਮਕੈਨੀਕਲ ਫੇਲੀਅਰ ਹੋਇਆ, ਉਸ ਦੀ ਜਾਂਚ ਜਿਹੜੀ ਉਹ ਕੀਤੀ ਜਾਵੇਗੀ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਉੱਥੇ ਕ੍ਰਾਈਮ ਕਾਫੀ ਵੱਧ ਰਿਹਾ, ਅਤੇ ਫ੍ਰਿਜ਼ਨੋ ਪੁਲਿਸ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ 150 ਘੱਟ ਜਿਹੜੇ ਸਾਡੇ ਕੋਲ ਸ਼ਾਰਟਫਾਲ ਹੈਗਾ ਪੁਲਿਸ ਆਫੀਸਰਸ ਦਾ। ਰਾਈਟ ਨਾਓ ਫ੍ਰਿਜ਼ਨੋ ਦੇ ਵਿੱਚ 699 ਪੁਲਿਸ ਆਫੀਸਰਸ ਆ, ਅਤੇ ਉਹ ਕਹਿੰਦੇ ਵੀ ਸਾਨੂੰ ਘੱਟੋ ਘੱਟ ਜਿਹੜੇ ਆ 1000 ਪੁਲਿਸ ਆਫੀਸਰ ਪੋਪੂਲੇਸ਼ਨ ਦੇ ਹਿਸਾਬ ਨਾਲ ਚਾਹੀਦਾ ਹੈਗਾ ਆ। ਸੋ ਅੱਜ ਕੱਲ੍ਹ ਪੁਲਿਸ ਆਫੀਸਰਸ ਨੂੰ ਹਾਇਰ ਕਰਨ ਦੀ ਦਿੱਕਤ ਜਿਹੜੀ ਆ ਉਹ ਲਗਭਗ ਹਰ ਸ਼ਹਿਰ ਨੂੰ ਆ ਰਹੀ ਆ। ਸੋ ਉਹਨਾਂ ਨੇ ਕਈ ਇਨਸੈਂਟਿਵ ਵਗੈਰਾ ਦਿੱਤੇ ਆ, ਕਹਿੰਦੇ ਵੀ 10,000 ਤੋਂ 20,000 ਡਾਲਰ ਤਾਈਂ ਜਿਹੜੇ ਨਵੇਂ ਪੁਲਿਸ ਆਫੀਸਰ ਹਾਇਰ ਕਰਾਂਗੇ ਉਹਨਾਂ ਨੂੰ ਦਿੱਤੇ ਜਾਊਗੇ। ਸੋ ਇਸੇ ਤਰ੍ਹਾਂ ਕਹਿੰਦੇ 150 ਪੁਲਿਸ ਆਫੀਸਰ ਹਾਇਰ ਕਰਨ ਦੇ ਲਈ ਇਮੀਡੀਏਟਲੀ ਸਾਡੇ ਕੋਲ ਫੰਡਿੰਗ ਹੈਗੀ ਆ। ਇਸੇ ਤਰ੍ਹਾਂ ਜਿਹੜੇ 911 ਡਿਸਪੈਚਰਸ ਆ ਉਹ ਵੀ 35 ਦੇ ਕਰੀਬ ਆਪਾਂ ਹਾਇਰ ਕਰ ਸਕਦੇ ਹੈਗੇ ਆ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਾਊ ਜੋਨਸ ਅੱਜ 68 ਪੁਆਇੰਟ ਉੱਤੇ ਚੜ੍ਹ ਕੇ ਜਿਹੜਾ ਉਹ ਬੰਦ ਹੋਇਆ, 33,945 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 112 ਪੁਆਇੰਟਾਂ ਦਾ ਇਜ਼ਾਫਾ ਹੋਇਆ, 14,253 ਦੇ ਉੱਤੇ। S&P ਦੇ ਵਿੱਚ 22 ਪੁਆਇੰਟ ਵਧੇ, 4246 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.47% ਰਹੀ, ਅਤੇ ਸੋਨੇ ਦਾ ਭਾਅ $1,778 ਪ੍ਰਤੀ ਆਊਂਸ ਰਿਹਾ। ਜੀ, ਇਸੇ ਤਰ੍ਹਾਂ ਇੱਕ $US ਦੀ ਕੀਮਤ ਕੈਨੇਡਾ ਦੇ $1.24 ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ $74.35 ਦੇ ਬਰਾਬਰ ਰਹੀ ਆ। ਜੀ, ਬਿਟਕੋਇਨ ਅੱਜ ਥੋੜ੍ਹਾ ਜਿਹਾ ਲੁੜਕਣ ਤੋਂ ਬਾਅਦ ਮੁੜ ਦੁਬਾਰਾ ਤਾਂ ਨੂੰ ਆਇਆ ਆ, ਅਤੇ ਇੱਕ ਬਿਟਕੋਇਨ ਦੀ ਕੀਮਤ $33,680 ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਅਤੇ ਹੁਣ ਆਪਾਂ ਜਿਹੜਾ ਜੀ ਉਹ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।